लो जी, हर बार की तरह एक मुलाकात पेश कर रहे हैं। इस बार मुलाकात करवा रहे हैं एक पाकिस्तानी अदीब नाल, ते पाकिस्तानी अदीब ने जनाब सलीम पाशा जी। तो इन्हां दा ताल्लुक पंजाबी शायरी नाल आ। बेशक ये गुरमुखी अखरां में शायरी नहीं करते, शाहमुखी शायरी करते हैं, पर पंजाबी च करते हैं। इन्हां दी शायरी भी सुनांगे, पर शायरी तो पहला इन्हां नाल कोई सवाल जवाब। पाशा जी, पहले तो तुसी कनेडा विच आए, कनेडा विच आउण दा की सबब है, इस बारे थोड़ी रोशनी पाओ। देखो जी, पिछले 2 साल पहले भी मैनू चांस मिलिया सी कि कनेडा दे विच जिहड़ी कानफ्रेंस होई सी पंजाबी, ਉਹਦੇ 'ਚ ਮੈਨੂੰ सद्दिया गया सी। ठीक। उस वेले सानू वीज़ा ना मिल सके, लेकिन इस बारी रब की मेहरबानी दे नाल सानू वीज़ा मिल गया और सानू आउण दा इस बहुत ग्रेट इवेंट दे विच शिरकत का मौका मिल गया। तो बड़ी खुशी हुई है। सारे दोवां पासे दे पंजाब दे लोकां नू इकट्ठियां सांझियां एक जगह बैठ के गपशप करदे हैं, अपने जिहड़ी पंजाबी बोली है ਉਹਦੀਆਂ ਜਿਹੜੀਆਂ ਮਸਾਇਲ ਨੇ, ਉਹਨਾਂ ਦੇ ਪ੍ਰੋਬਲਮਸ ਨੇ, ਉਹਨਾਂ ਨੂੰ ਡਿਸਕਸ ਕਰਦਿਆਂ ਵੇਖ ਕੇ ਬੜੀ ਖੁਸ਼ੀ ਹੋਈ ਹੈ। ਤੁਹਾਡੀ ਮੁਰਾਦ ਟੋਰਾਂਟੋ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ, ਜਿਹਨੂੰ ਆਪਾਂ ਆਲਮੀ ਪੰਜਾਬੀ ਕਾਨਫਰੰਸ ਵੀ ਕਹਿੰਦੇ, 2011 ਤੋਂ ਹੈ। ਤੇ ਇੱਥੇ ਇਸ ਕਾਨਫਰੰਸ ਬਾਰੇ ਹੀ ਆਪਾਂ ਗੱਲ ਕਰ ਲਈਏ। ਤੁਸੀਂ ਕਾਨਫਰੰਸ ਅਟੈਂਡ ਕਰ ਰਹੇ ਹੋ, ਕਾਨਫਰੰਸ ਵਿੱਚ ਫਿਰ ਰਹੇ ਹੋ। ਇਸ ਕਾਨਫਰੰਸ ਦੇ ਮੌਕੇ 'ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਇਸ ਕਾਨਫਰੰਸ ਦੇ ਟੋਟਲ ਮਾਹੌਲ ਬਾਰੇ, ਇੱਥੇ ਜੋ ਪੇਪਰ ਪੜ੍ਹੇ ਗਏ ਨੇ, जो कार्रवाइयाँ, जो लैक्चरस हो रहे हैं, जो चर्चा हो रही है, ये थोड़ा सारी किस तरह की लगी, किस तरह महसूस करते हो? इन्होंने जोड़े मैं पेपर जोड़े मैं सुन पाया वा, वो तो बहुत ही इन्फॉर्मेटिव और जोड़े सन वो ऐसे सन कि जिन्हों के उत्ते अमली कदम चुकने बहुत ज़रूरी है। स्पैशली एक पेपर मैं सुनिया जिहदे शाहमुखी और गुरमुखी के दरम्यान ब्रिजिंग ऐसी होवे कि दोवें ज़बाना बेहक वक्त एक बंदा रीडर जोड़ा वे वो पढ़ सके और समझ सके। तो वो बाद जो सॉफ्टवेयर बनाया गया, वो जोड़े मसाइल ने उन्होंने डिस्कस किया गया कि वो अराब वाला मसला है, और दूसरे पासे वो कोई बिंदियाँ शिंदियाँ लाने का कोई मसला जोड़ा वो क्लीयर हो जाए, ताकि जदों गूगल के उत्ते तुसी कोई लिखते हो कोई चीज़, ਉਹਦੇ ਵਿੱਚ ਤੁਸੀਂ ਉਹਨੂੰ ਕਿਸੇ ਜ਼ਬਾਨ 'ਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਆਸਾਨੀ ਨਾਲ ਹੋ ਜਾਂਦਾ। ਲੇਕਿਨ ਸਾਡੇ ਜਿਹੜਾ ਪੰਜਾਬ ਇੱਕ ਹੈ, ਜ਼ਬਾਨ ਇੱਕ ਹੈ, ਲੇਕਿਨ ਇਹਦੀਆਂ ਲਿਪੀਆਂ ਦੋ ਨੇ। ਉਹਦੀ ਵਜ੍ਹਾ ਨਾਲ ਐਸਾ ਬੈਰੀਅਰ ਹੈ ਕਿ ਉੱਧਰ ਦੇ ਪੰਜਾਬ ਦੇ ਜਿਹੜੇ ਨੇ ਉਹ ਸਾਡੀ ਜ਼ਬਾਨ ਨੂੰ ਨਹੀਂ ਪੜ੍ਹ ਸਕਦੇ, ਸਾਡੇ ਲਿਖੇ ਲਫ਼ਜ਼ ਨੂੰ ਨਹੀਂ ਪਛਾਣ ਸਕਦੇ, ਤੇ ਸਾਡੇ ਉਹਨਾਂ ਦੀ ਜ਼ਬਾਨ ਨੂੰ ਨਹੀਂ ਪੜ੍ਹ ਸਕਦੇ। ਤੇ ਬਿਹਤਰ ਹੈ ਕਿ ਇਹ ਜਿਹੜਾ ਨੇ ਐਸਾ ਕੋਈ ਕੰਮ ਹੋਵੇ ਪੱਕਾ ਪੀੜਾ, ਜਿਹਦੇ ਨਾਲ ਦੋਵੇਂ ਜ਼ਬਾਨਾਂ ਜਿਹੜੀਆਂ, ਦੋਵੇਂ ਲਿਪੀਆਂ ਜਿਹੜੀਆਂ ਨੇ, ਉਹਨਾਂ ਨੂੰ ਬਾਸਾਨੀ ਲੋਕੀ ਸਮਝ ਸਕਣ। ਤੁਹਾਡੀ ਗੱਲ 'ਚੋਂ ਗੱਲ ਹੈ। ਤੁਹਾਡੇ ਪਾਕਿਸਤਾਨੀ ਸਾਥੀ ਜਿਹੜੇ ਆ, ਮੇਰੇ ਵੀ ਕੁਝ ਦੋਸਤ ਹੋਰ ਵੀ ਨੇ, ਜਿਹੜੇ ਕਹਿੰਦੇ ਆ ਕਿ ਅਸੀਂ ਇੱਥੋਂ ਦੀ ਗੁਰਮੁਖੀ ਦੇ ਵਿੱਚ ਹਿੰਦੀ ਅਤੇ ਸੰਸਕ੍ਰਿਤ ਦੇ ਸ਼ਬਦ ਜਿਹੜੇ ਆ ਤੁੰਨੀ ਜਾ ਰਹੇ ਆ, ਅਤੇ ਉਹਨੂੰ ਪੰਜਾਬੀ ਦਾ ਜਿਹੜਾ ਗੁਰਮੁਖੀ ਦਾ ਸਰੂਪ ਹੀ ਬਦਲੀ ਜਾ ਰਹੇ ਆ। ਇੱਦਾਂ ਹੀ ਸਾਡੇ ਇੱਥੇ ਵਾਲੇ ਜਿਹੜੇ ਵਿਦਵਾਨ ਆ, ਕੁਝ ਦੋਸ਼ ਲਾਉਂਦੇ ਆ ਕਿ ਪਾਕਿਸਤਾਨ ਵਾਲੇ ਜਿਹੜੇ ਉਰਦੂ ਫਾਰਸੀ ਤੁੰਨੀ ਜਾ ਰਹੇ ਹੋ। इस गल बारे की कहना चाहोगे? ये दोनों दोष अपनी थां जायज़ ने कि दोनों दोष नाजायज़ ने? इस तुहाडी गल दी मैं मिसाल एक छोटे जे शेर नाल ध्यान दा कि इरशाद, सोच की ज़मीन पर रास्ते जुदा हों तो दूर जा निकलने में देर कितनी लगती है। वाह 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 वाह। जदों एक रस्ता सीधा कल्लिया जा रहा है, ਉਹਦੇ ਅੱਗੇ ਜਾ ਕੇ ਕੈਂਚੀ ਵਾਂਗ ਦੋ ਰਾਹ ਬਣ ਜਾਣ, तो फिर सज्जे और खब्बे राह ਨੂੰ ਜਿੰਨਾ ਚਿਰ ਆਪਸ 'ਚ ਜੋੜਿਆ ਨਹੀਂ ਜਾਏਗਾ, ਉਹਨਾਂ ਚਿਰ ਉਹ ਦੋਵੇਂ ਰਾਹ ਜਿਹੜੇ ਨੇ ਅੱਡੋ ਅੱਡੀ ਰਹਿਣਗੇ। ਇਹ ਠੀਕ ਹੈ। ਇਹੋ ਹੀ ਹਾਲ ਹੋਇਆ ਗੁਰਮੁਖੀ ਦਾ ਔਰ ਸ਼ਾਹਮੁਖੀ ਦਾ। ਇਹਨਾਂ ਨੂੰ ਕੋਈ ਅੱਗੋਂ ਜਾ ਕੇ ਆਪਸ ਦੇ ਵਿੱਚ ਮੇਲਣਾ ਚਾਹੀਦਾ, ਜੋੜਨਾ ਚਾਹੀਦਾ। ਤੇ ਪਾਸ਼ਾ ਜੀ, ਹੁਣ ਤੁਸੀਂ ਇੱਥੇ ਆਏ ਹੋ, ਤੁਹਾਡੇ ਹੋਰ ਦੋਸਤ ਆਏ ਨੇ, ਅਦੀਬ ਆਏ ਨੇ ਪਾਕਿਸਤਾਨੀ, ਤੇ ਇੱਥੇ ਦੇ ਪੰਜਾਬ ਦੇ ਵੀ ਅਦੀਬ ਇੱਥੇ ਆਏ ਨੇ, ਤੇ ਕੈਨੇਡਾ ਵਿੱਚ ਰਹਿੰਦੇ ਵੀ ਪੰਜਾਬੀ ਅਦੀਬ ਇੱਥੇ ਨੇ। ਤੇ ਕੀ ਸਾਨੂੰ ਇਸ ਵੇਲੇ ਕੋਈ ਇਹੋ ਜਿਹਾ ਆਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਜਿਹੜੇ ਦੋਨਾਂ ਗੁਰਮੁਖੀਆਂ ਦੇ ਦਰਮਿਆਨ 'ਚ ਇਹ ਬਿੰਦੀਆਂ ਟਿੱਪੀਆਂ ਵਾਲੀ ਗੱਲ ਤੁਸੀਂ ਕਰ ਚੁੱਕੇ ਹੋ, ਤੇ ਜਿਹੜੇ ਸੰਸਕ੍ਰਿਤ ਤੇ ਉਰਦੂ ਦਾ ਅਸੀਂ ਪੁੱਠ ਚਾੜੀ ਜਾਂਦੇ ਹਾਂ, ਜਾਂ ਸਾਡੇ 'ਤੇ ਚਾੜਨ ਦਾ ਦੋਸ਼ ਲੱਗਦਾ ਹੈਗਾ, ਜਾਂ ਤੁਹਾਡੇ 'ਤੇ ਚੜ੍ਹ ਲੱਗਦਾ ਵੀ ਤੁਸੀਂ ਅਰਬੀ ਫਾਰਸੀ ਪਾਈ ਜਾਂਦੇ ਹੋ, ਇਹ ਇੱਥੇ ਬਹਿ ਕੇ ਕਿਤੇ ਨਜਿੱਠਾ ਨਿਬੇੜਾ ਨਹੀਂ ਕੀਤਾ ਜਾ ਸਕਦਾ ਹੈਗਾ? ਹੁਣ ਨੂੰ ਤਾਂ ਬਹੁਤ ਕੁਝ ਹੋ ਸਕਦਾ ਜਦੋਂ ਸੰਜੀਦਗੀ ਦੇ ਨਾਲ ਕਿਸੇ ਮਸਲੇ ਦੇ ਹੱਲ ਦੇ ਬਾਰੇ ਸੋਚਣਾ ਸ਼ੁਰੂ ਕਰੀਏ, ਤਾਂ ਉਹਦਾ ਕੋਈ ਨਾ ਕੋਈ ਹੱਲ ਹੁੰਦਾ ਔਰ ਮਿਲ ਜਾਂਦਾ। ਲੇਕਿਨ ਇਹਦੇ ਵਾਸਤੇ ਇੱਕ ਸੰਜੀਦਗੀ ਦੇ ਨਾਲ ਇੱਕ ਬੈਠਕ ਬਹੁਤ ਜ਼ਰੂਰੀ ਹੈ। ਦੋਵਾਂ ਪਾਸੇ ਦੇ ਲੋਕ ਦਾਨਿਸ਼ਵਰ ਜਿਹੜੇ ਨੇ, ਸਾਹਿਤਕਾਰ ਨੇ, ਉਹ ਬੈਠਣ ਤੇ ਆਪਣੇ ਇਸ ਵੱਡੇ ਮਸਲੇ ਨੂੰ ਖੁਦ ਹੱਲ ਕਰਨ।
ਤਾਂ ਕਿ ਜਿਹੜੀ ਵੰਡੀ ਪਈ ਹੋਈ ਹੈ ਜ਼ਬਾਨ ਦੇ ਵਿੱਚ ਸਾਡੀ ਅੱਧੋ ਅੱਧ ਹੋਈ ਹੈ ਜ਼ਬਾਨ, ਉਹ ਤਾਂ ਕਮ ਸੇ ਕਮ ਇਕੱਠੀ ਹੋ ਜਾਣ। ਜੇ ਦੋਵੇਂ ਪੰਜਾਬ ਨਹੀਂ ਇਕੱਠੇ ਹੋ ਸਕਦੇ ਤੇ ਬੋਲੀ ਤੇ ਇੱਕ ਹੋ ਜਾਣ, ਬੋਲੀਆਂ ਦੋ ਨਾ ਜਾਣ। ਇਹ ਜਿਹੜਾ ਤੁਸੀਂ ਹੁਣੇ ਫਰਮਾਇਆ ਕਿ ਸ਼ਾਹਮੁਖੀ ਨੂੰ ਇੱਕ ਬਟਨ ਦੇ ਨਾਲ ਅਸੀਂ ਗੁਰਮੁਖੀ ਕਰ ਸਕਦੇ ਹਾਂ, ਗੁਰਮੁਖੀ ਨੂੰ ਇੱਕ ਬਟਨ ਨਾਲ ਸ਼ਾਹਮੁਖੀ ਕਰ ਸਕਦੇ ਹਾਂ, ਇਹ ਕੀ ਕੁਛ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇੰਨਾ ਹੋਣਾ ਆਸਾਨ ਨਹੀਂ ਹੈਗਾ। ਜਿਵੇਂ ਅੱਜ ਇੱਥੇ ਪੇਪਰ ਵਿੱਚ ਵੀ ਸ਼ਾਇਦ ਪੰਨੂ ਸਾਹਿਬ ਨੇ ਕਿਹਾ ਸੀ ਕਿ ਜੇ ਉਸ ਗੁਰਮੁਖੀ ਦੇ ਵਿੱਚ ਅਰਬੀ ਫਾਰਸੀ ਦੇ ਸ਼ਬਦ ਬਹੁਤ ਜ਼ਿਆਦਾ ਹੋਣਗੇ ਤੇ ਉਹ ਕਨਵਰਟਰ ਜਿਹੜਾ ਸਹੀ ਰਿਜ਼ਲਟ ਨਹੀਂ ਦਊਗਾ, ਉਹਨੂੰ ਗੁਰਮੁਖੀ ਵਿੱਚ ਕਰਨ ਲੱਗਿਆ। ਤੇ ਜੇ ਗੁਰਮੁਖੀ ਵਾਲੇ ਜਿਹੜੇ ਆ ਉਹ ਸੰਸਕ੍ਰਿਤ ਦੇ ਜਾਂ ਹਿੰਦੀ ਦੇ ਭਾਰੇ ਭਾਰੇ ਸ਼ਬਦ ਪਾਉਣਗੇ ਤਾਂ ਉਹ ਵੀ ਕਨਵਰਟਰ ਜਿਹੜਾ ਹੈਗਾ ਜੇ ਉਹਨੂੰ ਸ਼ਾਹਮੁਖੀ 'ਚ ਵੀ ਕਰਨ ਲੱਗਿਆ ਨਾ, ਦਿੱਕਤ ਆ ਸਕਦੀ ਹੈ ਕੁਝ ਪਰਸੈਂਟੇਜ। ਇਹ ਅਸੀਂ ਜਿੱਦਾਂ ਹੁਣ ਜੇ ਅਸੀਂ ਕੰਪਿਊਟਰ 'ਤੇ ਡਿਪੈਂਡ ਕਰਨਾ, ਔਰ ਕੰਪਿਊਟਰ ਹੁਣ ਜ਼ਰੂਰੀ ਹੋ ਗਿਆ, ਅਸੀਂ ਲੋਕ ਖਾਸ ਤੌਰ 'ਤੇ ਜਿਹੜੇ ਵੀ ਰਾਈਟਰਸ ਵੀ ਨੇ ਹੁਣ ਸਿੱਧਾ ਲਿਖਣਾ ਸ਼ੁਰੂ ਕਰਤਾ ਉਹਨਾਂ ਨੇ ਕੰਪਿਊਟਰ ਦੇ ਉੱਤੇ, ਪੈਰ 'ਤੇ ਸਾਨੂੰ ਲੋੜ ਪੈਂਦੀ ਹੈ, ਮੇਲਾਂ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਇਹਦੇ ਲਈ ਕੀ ਕਰਨਾ ਪਊਗਾ? ਜੇ ਅਸੀਂ ਕੰਪਿਊਟਰ ਯੂਜ਼ ਕਰਨਾ ਜਾਂ ਕੰਪਿਊਟਰ ਦਾ ਯੂਜ਼ ਛੱਡਣਾ ਪਊਗਾ ਜਾਂ ਸਾਨੂੰ ਆਪਣੀ ਅੜੀ ਤੇ ਅੜਿਆ ਰਹਿਣਾ ਪਊਗਾ, ਇਹਦੇ ਲਈ ਕੀ ਕੀਤਾ ਜਾ ਸਕਦਾ? ਤਰੀਕਾ ਕੀ ਸੌਖਾ ਤੁਸੀਂ ਸੁਜੈਸਟ ਕਰਦੇ ਹੋ? ਸੌਖਾ ਤਰੀਕਾ ਵੀ ਅੱਜ ਕੱਲ੍ਹ ਦੇ ਸਾਡੇ ਨਵੀਂ ਨਸਲ ਨੇ ਕੱਢ ਲਿਆ ਹੋਇਆ। ਉਹਨਾਂ ਨੇ ਨਾ ਗੁਰਮੁਖੀ ਨੂੰ ਅਡੋਪਟ ਕੀਤਾ ਤੇ ਨਾ ਸ਼ਾਹਮੁਖੀ ਨੂੰ ਕੀਤਾ। ਉਹਨਾਂ ਨੇ ਸਿੱਧਾ ਕੰਮ ਕੀਤਾ ਕਿ ਰੋਮਨ 'ਚ ਲਿਖਣਾ ਸ਼ੁਰੂ ਕਰ ਦਿੱਤਾ। ਰੋਮਨ ਇੱਕ ਐਸਾ ਪੱਟੀ ਹੈ, ਉਹਦੇ ਵਿੱਚ ਜਿਹੜਾ ਨਾ ਦੋਵੇਂ ਪਾਸੇ ਦੇ ਜਿਹੜੇ ਨੇ ਨਾ ਬੰਦੇ ਇੱਕ ਦੂਜੇ ਦੇ ਨਾਲ ਆਪਣੇ ਖਿਆਲਾਤ ਨੂੰ ਸ਼ੇਅਰ ਕਰ ਲੈਂਦੇ ਨੇ, ਔਰ ਆਪਣਾ ਜਿਹੜਾ ਨਾ ਮੈਂ ਦੇਖਿਆ ਪੂਰੀਆਂ ਗਜ਼ਲਾਂ ਕਲਾਮ ਲੋਕਾਂ ਨੇ ਲਿਖੇ ਆ ਰੋਮਨ ਦੇ ਵਿੱਚ। ਜਿਸ ਤਰ੍ਹਾਂ ਇਹ ਬਾਕੀ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਉਹਨਾਂ ਆਪਣੀ ਜ਼ਬਾਨ ਦੇ ਅਲਫਾਬੈਟ ਨੂੰ ਛੱਡ ਕੇ ਰੋਮਨ ਅਲਫਾਬੈਟ ਨੂੰ ਇੱਕ ਜਗ੍ਹਾ ਬੈਠ ਕੇ ਤੇ ਡਿਸਾਈਡ ਕਰ ਲਿਆ ਕਿ ਅਸੀਂ ਇਹ ਜਿਹੜੀ ਹੈ ਨਾ ਇਸ ਪੱਟੀ ਨੂੰ ਆਪਾਂ ਚਾਲੂ ਕਰਨਾ। ਤੇ ਜੇ ਫਿਰ ਹੋਰ ਕੋਈ ਹੱਲ ਨਹੀਂ ਨਿਕਲਦਾ ਇਹਦਾ, ਤੇ ਫਿਰ ਰੋਮਨ ਜਿਹੜਾ ਨਾ ਉਹਨੂੰ ਅਜ਼ਮਾਇਆ ਜਾ ਸਕਦਾ। ਕਿਉਂਕਿ ਸਾਡੀ ਜਿਹੜੀ ਨਵੀਂ ਨਸਲ ਹੈ, ਜਿਹੜੀ ਕੈਨੇਡਾ, ਅਮਰੀਕਾ, ਬਰਤਾਨੀਆ 'ਚ ਬੈਠੀ ਹੈ, ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ ਜੰਮੇ ਪਲੇ ਨੇ, ਉਹ ਤੇ ਇਸ ਰੋਮਨ ਦੇ ਨਾਲ ਕੰਮ ਚਲਾ ਰਹੇ ਨੇ ਆਪਣਾ। ਉਹ ਤੇ ਨਹੀਂ ਗੁਰਮੁਖੀ ਔਰ ਜਿਹੜਾ ਨਾ ਸ਼ਾਹਮੁਖੀ ਦੇ ਉੱਤੇ ਕੰਪੋਜ਼ਿੰਗ ਕਰਦੇ। ਚਲੋ ਪਾਸ਼ਾ ਜੀ, ਇਹ ਤਾਂ ਕੰਮ ਹੈਗੇ ਆ ਭਾਸ਼ਾਈ ਮਾਹਰਾਂ ਦੇ, ਉਹਨਾਂ ਨੇ ਹੱਲ ਲੱਭਣੇ ਆ। ਬੜੇ ਪੱਧਰ ਤੇ ਵੱਡੇ ਤੇ ਗੱਲਾਂ ਹੋ ਰਹੀਆਂ ਹੈਗੀਆਂ। ਤੁਸੀਂ ਪਾਕਿਸਤਾਨ ਤੋਂ ਆਏ ਹੋ, ਸਾਨੂੰ ਤੁਸੀਂ ਆਪਣੇ ਬਾਰੇ ਅਸੀਂ ਪੁੱਛਣ ਦੀ ਬਜਾਏ ਤੁਹਾਨੂੰ ਆਉਂਦਿਆਂ ਹੀ ਤੁਹਾਡੀ ਕਲਾਸ ਲੈ ਲਈ। ਸਾਨੂੰ ਇਹ ਦੱਸੋ, ਤੁਸੀਂ ਪਾਕਿਸਤਾਨ ਵਿੱਚ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ? ਪਾਕਿਸਤਾਨ ਦੇ ਵਿੱਚ ਦਰਿਆ ਚਨਾਬ ਦੇ ਕਿਨਾਰੇ ਸੋਹਣੀ ਮਹੀਵਾਲ ਦਾ ਸ਼ਹਿਰ ਹੈ ਗੁਜਰਾਤ। ਅੱਛਾ। ਤੇ ਮੈਂ ਉੱਥੇ ਦਾ ਜੰਮਪਾਲ ਹਾਂ। ਵਾਹ ਜੀ ਵਾਹ। ਉਸ ਸ਼ਹਿਰ ਦੇ ਵਿੱਚ ਬੜੇ ਕਲਾਕਾਰ ਹੋਏ ਨੇ, ਬੜੇ ਅੱਛੇ ਰਾਈਟਰ ਉਹਨਾਂ ਨੇ ਜਨਮ ਲਿਆ। ਹਾਂਜੀ। ਸਾਡੇ ਫੋਕ ਦੇ ਸਭ ਤੋਂ ਵੱਡੇ ਜਿਹੜੇ ਗੁਲੂਕਾਰ ਨੇ ਆਲਮ ਲੋਹਾਰ ਸਾਹਿਬ। ਅੱਛਾ, ਉਹ ਵੀ ਗੁਜਰਾਤ ਦੇ ਨੇ। ਉਹ ਨੈਸਨ ਭੱਟੀ ਸਾਹਿਬ। ਅੱਛਾ। ਸ਼ੌਕਤ ਅਲੀ ਸਾਹਿਬ ਜਿਹੜੇ ਨੇ, ਇਹ ਸਾਰੇ ਗੁਜਰਾਤ ਨਾਲ ਤਾਲੁਕ ਰੱਖਦੇ ਨੇ। ਉਸ ਤੋਂ ਬਾਅਦ ਜੇ ਕਲਾਸੀਕਲ ਮੌਸੀਕੀ ਦੇ ਵੱਲ ਚੱਲੀਏ ਤੇ ਸਭ ਨਾਲ ਵੱਡਾ ਨਾਂ ਜਿਹੜਾ ਸਬ ਕੰਟੀਨੈਂਟ ਦੇ ਵਿੱਚ ਨਜ਼ਰ ਆਉਂਦਾ ਜਿਹੜਾ ਉਹ ਮਲਕਾ ਮੌਸੀਕੀ ਰੋਸ਼ਨ ਆਰਾ ਬੇਗਮ। ਅੱਛਾ। ਜਿਨ੍ਹਾਂ ਦੇ ਕੋਲ ਜਾਂਦੇ ਸਨ ਮੈਡਮ ਨੂਰਜਹਾਂ ਜੀ, ਚੱਲ ਕੇ ਜਾਂਦੇ ਹਨ, ਉਹਨਾਂ ਦੇ ਮਹਿਫਲ ਨੂੰ ਅਟੈਂਡ ਕਰਦੇ ਹਨ। ਉਹ ਵੀ ਗੁਜਰਾਤ ਦੇ ਕੋਲ ਲਾਲਾ ਮੂਸਾ ਉੱਥੇ ਰਹਿੰਦੇ ਸਨ, ਉੱਥੇ ਉਹਨਾਂ ਦਾ ਡੇਰਾ ਸੀ। ਠੀਕ। ਇਸ ਤਰ੍ਹਾਂ ਬੜੇ ਮਿਊਜ਼ਿਕ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਗੁਜਰਾਤ ਦਾ, ਮੇਰੇ ਸ਼ਹਿਰ ਦਾ। ਤੇ ਰਾਈਟਰ ਵੀ ਬਹੁਤ ਜ਼ਿਆਦਾ, ਲਿਖਾਰੀ ਬਹੁਤ ਜ਼ਿਆਦਾ ਇੱਥੇ ਅੱਛੇ ਪੈਦਾ ਹੋਏ। ਅਨਵਰ ਮਸੂਦ ਸਾਹਿਬ ਜਿਹੜੇ ਜੋ ਕਿ ਬਹੁਤ ਅੱਛੇ ਸ਼ਾਇਰ ਨੇ, ਮਜ਼ਾਹੀਆ ਸ਼ਾਇਰੀ ਪੰਜਾਬੀ ਕਰਦੇ ਨੇ। ਠੀਕ। ਉਸ ਤੋਂ ਇਲਾਵਾ ਪੀਰ ਫਜ਼ਲ ਗੁਜਰਾਤੀ ਸਾਹਿਬ ਜਿਨ੍ਹਾਂ ਨੇ ਪੰਜਾਬੀ ਗਜ਼ਲ ਦੀ ਇਬਤਦਾ ਕੀਤੀ। ਉਸ ਤੋਂ ਇਲਾਵਾ ਸ਼ਰੀਫ ਕੰਜਾਈ ਸਾਹਿਬ ਨੇ। ਇਹ ਬਹੁਤ ਸਾਰੇ ਨਾਂ ਨੇ ਜਿਹੜੇ ਗਿਣਵਾਏ ਨਹੀਂ ਜਾ ਸਕਦੇ। ਅੱਛਾ, ਤੁਸੀਂ ਸੰਗੀਤਕਾਰਾਂ ਬਾਰੇ, ਮੌਸੀਕੀ ਬਾਰੇ ਦੱਸਿਆ, ਕੌਣ ਹੋਏ ਆ ਉੱਥੇ ਗੁਜਰਾਤ ਦੇ ਵਿੱਚ ਜਾਂ ਗੁਜਰਾਤ ਦੇ ਨੇੜੇ ਤੇੜੇ, ਤੇ ਸ਼ਾਇਰਾਂ ਬਾਰੇ ਵੀ ਦੱਸਦਾ। ਮੈਂ ਅਜੇ ਵੀ ਸੋਹਣੀ 'ਤੇ ਹੀ ਫਸਿਆ। ਅੱਛਾ। ਤੁਸੀਂ ਇਹ ਦੱਸੋ ਕਿ ਸੋਹਣੀ ਦੀਆਂ ਜਾਂ ਸੋਹਣੀ ਦੇ ਪਰਿਵਾਰ ਦੀਆਂ ਜਿੱਥੇ ਕਿਤੇ ਉਹ ਭਾਂਡੇ ਜਿਹੜੇ ਹੈਗੇ ਤਪਾਉਂਦੇ ਸੀ, ਪਕਾਉਂਦੇ ਸੀ, ਕੋਈ ਨਿਸ਼ਾਨੀਆਂ ਮਿਲਦੀਆਂ ਉੱਥੇ? ਦੇਖੋ ਜੀ, ਜਿੰਨੀਆਂ ਵੀ ਤੁਹਾਨੂੰ ਲਵ ਸਟੋਰੀਜ਼ ਮਿਲਦੀਆਂ ਨੇ ਨਾ ਸਾਡੇ ਜਿਹੜੀਆਂ ਇੱਥੇ, ਜਿਨ੍ਹਾਂ ਦੇ ਮੂਵੀਜ਼ ਵੀ ਬਣੀਆਂ ਨੇ ਔਰ ਥੀਏਟਰ ਦੇ ਵਿੱਚ ਵੀ ਉਹ ਚਲਦੀਆਂ ਨੇ, ਸੋਹਣੀ ਮਹੀਵਾਲ ਹੈ, ਹੀਰ ਰਾਂਝਾ ਹੈ, ਸੱਸੀ ਪੁੰਨੂ ਦੇ ਕੰਢੇ, ਸਾਰਾ ਕੁਝ ਹੋਇਆ। ਹਾਂਜੀ। ਲਾਲਾ ਮਜਨੂ ਹੈ। ਇਹ ਸਾਰੀਆਂ, ਇਹਨਾਂ ਵਿੱਚੋਂ ਵਾਹਿਦ
सोहनी मेवाल एक ऐसी दास्तान है ਜਿਹਦੇ ਸੱਚੀ ਦਾਸਤਾਨ ਹੈ ਔਰ ਇਹਦੇ ਬਾਕੀਆਤ ਜਿਹੜੀਆਂ ਨਾ ਆਸਾਰ ਜਿਹੜੇ ਨਾ ਉੱਥੇ ਗੁਜਰਾਤ ਦੇ ਵਿੱਚ ਇਹ ਵੀ ਹੈ ਨੇ। ਤੁੱਲੇ ਕੁਮਹਾਰ ਦਾ ਘਰ ਇਹ ਵੀ ਮੌਜੂਦ ਹੈ ਜਿੱਥੇ ਉਹ ਬੇਟੀ ਸੀ। ਅੱਛਾ ਔਰ ਇੱਜ਼ਤ ਬੇਗ ਜਿਹੜਾ ਸੀ ਬਾਹਰੋਂ ਆ ਕੇ ਸੁਦਾਗਰ ਸੀ ਤੇ ਉਹ ਆ ਕੇ ਉੱਥੇ ਉਹਨਾਂ ਦੇ ਘਰ 'ਚ ਬਹਿ ਕੇ ਕੰਮ ਜਿਹੜਾ ਨਾ ਉਹਦਾ ਕਾਰੋਬਾਰ ਮੁੱਕ ਗਿਆ ਸੀ। ਇਹ ਜਿਹੜਾ ਇਹ ਤੁੱਲੇ ਕੁਮਹਾਰ ਦਾ ਘਰ ਆ ਸੋਹਣੀ ਦੇ ਅੱਬਾ ਜਾਨ ਦਾ ਜੀ ਇਹ ਸਰਕਾਰ ਨੇ ਸੰਭਾਲਿਆ ਹੈ ਜਾਂ ਕੋਈ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ? ਕਿਸ ਤਰ੍ਹਾਂ ਹੈਗਾ ਉਹਦੀ ਸਾਂਭ ਸੰਭਾਲ ਕਿੱਦਾਂ? ਨਹੀਂ ਉਹਦੀ ਸਾਂਭ ਸੰਭਾਲ ਕੋਈ ਨਹੀਂ। ਉਹ ਜਿਹੜਾ ਨਾ ਜਿਹਨੇ ਖੋਲਾ ਬਣ ਚੁੱਕਾ ਨਹੀਂ ਖੋਲਾ ਵੀ ਨਹੀਂ ਬਣਿਆ ਉਹ ਬਣਾ ਲਿਆ ਗਿਆ ਜਿਹਨੇ ਕਬਜ਼ਾ ਕੀਤਾ ਤੇ ਕੋਈ ਹੋਰ ਲੋਕ ਰਹਿ ਰਹੇ ਨੇ ਲੋਕਾਂ ਨੂੰ ਪਤਾ ਹੈ ਕਿ ਉਹ ਘਰ ਉਹਨਾਂ ਦਾ ਘਰ ਦੀ ਹੱਦ ਹੈ ਸੀ। ਵਾਹ ਜੀ ਵਾਹ। ਬਿਲਕੁਲ। ਤੇ ਜਿਵੇਂ ਤੁਸੀਂ ਦੱਸਿਆ ਵੀ ਚਨਾਹ ਦੇ ਕੰਢੇ ਗੁਜਰਾਤ ਸ਼ਹਿਰ ਦੇ ਰਹਿਣ ਵਾਲੇ ਹੋ ਸਾਰਾ ਇਸ਼ਕ ਦੀਆਂ ਕਹਾਣੀਆਂ ਸਾਰੀਆਂ ਪਨਪੀਆਂ ਹੀ ਚਨਾਹ ਦੇ ਕੰਢੇ ਤੇ ਆ। ਰਾਂਝੇ ਨੇ ਚਨਾਹ ਪਾਰ ਕਰਕੇ ਹੀ ਜਾ ਕੇ ਉਹਦੀ ਜਿਹੜੀ ਹੀਰ ਸੀ ਹੀਰ ਦੀ ਉਹ ਬੇੜੀ ਦੇ ਵਿੱਚ ਕਿਸ਼ਤੀ ਦੇ ਵਿੱਚ ਲੇਟ ਗਿਆ ਸੀ। ਲੁੱਡਣ ਮਲਾਹ ਕਿਸ਼ਤੀ ਪਾਰ ਕਰਾਉਂਦਾ ਜਿਹੜੀ ਦਰਿਆ ਪਾਰ ਕਰਾਉਂਦਾ ਸੀ। ਸਾਰੀ ਉਹਨਾਂ ਦੀ ਪਿਆਰ ਕਹਾਣੀ ਸ਼ੁਰੂ ਉੱਥੋਂ ਹੋਈ ਸੀ। ਸ਼ਮਕਾਂ ਦੀ ਮਾਰ ਮਾਰੀ ਉਹਨੂੰ। ਇੱਦਾਂ ਹੀ ਹੋਰ ਵੀ ਕਹਾਣੀਆਂ ਦੇ ਵਿੱਚ ਜਿਹੜਾ ਇਸ਼ਕ ਦੀਆਂ ਕਹਾਣੀਆਂ ਪਿਆਰ ਦੀਆਂ ਕਹਾਣੀਆਂ ਉਹਨਾਂ 'ਚ ਚਨਾਹ ਦਾ ਜ਼ਿਕਰ ਆਉਂਦਾ। ਇਹ ਸਾਰਾ ਪਿਆਰ ਉੱਥੇ ਇੱਕੋ ਥਾਂ ਕਰ ਲਿਆ ਤੁਸੀਂ ਇਹਦਾ ਕੋਈ ਖਾਸ ਉਹਦਾ ਕਾਰਨ ਹੈ ਕਿ ਮਤਲਬ ਪੰਜਾਬੀ ਦੀ ਸਾਰਿਆਂ ਨਾਲ ਵੱਡੀ ਰਾਈਟਰ ਅਮ੍ਰਿਤਾ ਪ੍ਰੀਤਮ ਜੀ ਨੇ ਨਾ ਹਾਂਜੀ ਇੱਕ ਵਾਰੀ ਰਸ਼ੀਆ ਦੇ ਵਿੱਚ ਦੌਰੇ ਦੇ ਦਰਮਿਆਨ ਉਹ ਕਿਹਾ ਸੀ ਕਿ ਸਾਡੇ ਮੁਲਕ ਦੇ ਵਿੱਚ ਇੱਕ ਆਸ਼ਕਾਂ ਦਾ ਦਰਿਆ ਹੈ। ਵਾਹ ਹਾਂਜੀ ਹਾਂਜੀ। ਔਰ ਆਸ਼ਕਾਂ ਦਾ ਦਰਿਆ ਦਾ ਨਾਂ ਚਨਾਹ ਹੈ। ਚਨਾਹ ਤੇ ਇਸ ਦਰਿਆ ਦੇ ਨਾਲ ਕਈ ਲੋਕ ਦਾਸਤਾਨਾਂ ਮਨਸੂਬ ਹੋਈਆਂ ਨੇ। ਹੀਰ ਰਾਂਝਾ ਵੀ ਇਸੇ ਦਰਿਆ ਦੇ ਨਾਲ ਅਟੈਚ ਹੈ ਔਰ ਇਹ ਸੋਹਣੀ ਮੇਵਾਲ ਵੀ ਇਹਦੇ ਨਾਲ ਹੀ ਅਟੈਚ ਹੈ। ਤੇ ਇਹਦੀ ਪਾਣੀ ਦੀ ਤਾਸੀਰ ਹੈ ਜਾਂ ਇਹਦੇ ਬੇਲਿਆਂ ਦੀ ਜਿਹੜੀ ਮਿੱਟੀ ਹੈ ਉਹਦੇ ਵਿੱਚ ਕੋਈ ਖੁਸ਼ਬੂ ਐਸੀ ਹੈ ਕਿ ਬੰਦਾ ਆਪਣੇ ਆਪ ਕੋਈ ਪਾਣੀ ਦੀ ਬੋਤਲ ਚਨਾਹ ਦੇ ਦੀ ਲਿਆਂਦੀ ਕੋਈ ਤੁਸੀਂ ਨਾਲ ਅਸੀਂ ਇੱਥੇ ਬੈਠ ਕੇ ਪੀ ਲੈਂਦੇ। ਤੁਹਾਡੇ ਮੁਕੱਦਰਾਂ 'ਚ ਹੋਏ ਤੇ ਤੁਸੀਂ ਜਾ ਕੇ ਆਪ ਪੀ ਲੋਗੇ। ਨਹੀਂ ਹੁਣ ਤਾਂ ਪਾਣੀ ਪੀਣ ਜਾਣਾ ਪਊਗਾ ਜੀ ਇਸ ਹਿਸਾਬ ਨਾਲ। ਅੱਛਾ ਇਸ ਤੋਂ ਪਹਿਲਾਂ ਕਿ ਤੁਹਾਡੀ ਸ਼ਾਇਰੀ ਬਾਰੇ ਗੱਲ ਕੀਤੀ ਜਾਵੇ ਤੁਹਾਡੀ ਸ਼ਾਇਰੀ ਸੁਣੀ ਜਾਵੇ ਕੁਝ ਖਾਸ ਗੱਲ ਜਿਹੜੀ ਮੈਂ ਤੁਹਾਡੇ ਕੋਲ ਨਾ ਪੁੱਛ ਸਕਿਆ ਹੋਵਾਂ ਤੇ ਤੁਸੀਂ ਆਪਣੇ ਮਨ 'ਚ ਲਈ ਬੈਠੇ ਹੋ ਮੈਂ ਤੁਹਾਡੇ ਤੋਂ ਪੁੱਛ ਨਾ ਸਕਿਆ ਹੋਵਾਂ ਤੁਸੀਂ ਦੱਸਣੀ ਚਾਹੁੰਦੇ ਹੋ ਜ਼ਰੂਰ ਦੱਸੋ। ਗੱਲ ਤੇ ਮੇਰੇ ਹਾਲ ਕੋਈ ਰਹਿ ਨਹੀਂ ਗਈ। ਤੁਸੀਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਵਾਲੀਆਂ ਐਕਸਪਲੋਰ ਕੀਤੀਆਂ ਨੇ। ਮੈਨੂੰ ਤਾਂ ਇਹੋ ਹੀ ਬੜਾ ਜਿਹੜੀ ਉਹਨੂੰ ਖੁਸ਼ੀ ਹੈ ਕਿ ਜਿਹੜਾ ਨਾ ਇੱਥੇ ਮੈਨੂੰ ਆਉਣ ਦਾ ਮੌਕਾ ਮਿਲਿਆ ਔਰ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ ਆਪਣੀ ਮਾਂ ਬੋਲੀ ਦੇ ਨਾਲ ਆਪਣੀ ਜਿਹੜਾ ਮੁਹੱਬਤ ਰੱਖਦੇ ਨੇ ਉਹਨਾਂ ਦੇ ਨਾਲ ਬੈਠਣ ਦਾ ਉੱਠਣ ਦਾ ਗੱਪਸ਼ਪ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਸਾਂਝੇ ਵਿਚਾਰਾਂ ਦੇ ਨਾਲ ਜਿਹੜਾ ਨਾ ਪੰਜਾਬੀ ਜ਼ੁਬਾਨ ਦੀ ਜਿਹੜੀ ਮੌਜੂਦਾ ਹੈਸੀਅਤ ਹੈ ਉਹਨੂੰ ਡਿਸਕਸ ਕਰ ਰਹੇ ਹਾਂ ਇਸ ਕਾਨਫਰੰਸ ਦੇ ਵਿੱਚ। ਬਾਕੀ ਜਿਹੜਾ ਮੈਂ ਤੁਹਾਡੇ ਜਿਹੜਾ ਮਸ਼ਰਕੀ ਪੰਜਾਬ ਹੈ 2008 ਵਿੱਚ ਉਹਦਾ ਦੌਰਾ ਕੀਤਾ ਸੀ ਔਰ ਵਾਘੇ ਬਾਰਡਰ ਤੋਂ ਲੈ ਕੇ ਮੈਂ ਦਿੱਲੀ ਤੱਕ ਦਾ ਸਫ਼ਰ ਕੀਤਾ ਸੀ ਬਾਈ ਰੋਡ। ਉਹਦੇ ਵਿੱਚ ਮੈਂ ਉੱਥੇ ਦੇ ਪੰਜਾਬ ਨੂੰ ਜ਼ਿਆਦਾ ਖੂਬਸੂਰਤ ਪਿਆਰਾ ਸਰਸਬਜ਼ ਵੇਖਿਆ ਤੇ ਖੁਸ਼ੀ ਹੋਈ ਬੜੀ। ਲੇਕਿਨ ਅਫਸੋਸ ਇਸ ਗੱਲ ਦਾ ਸੀ ਕਿ ਮੈਨੂੰ ਮੇਰੇ ਉੱਤੇ ਇੰਨੀਆਂ ਪਾਬੰਦੀਆਂ ਸਨ ਕਿ ਮੈਂ ਉਸ ਬੱਸ 'ਚ ਕਿਸੇ ਜਗ੍ਹਾ ਉਤਰ ਕੇ ਕਿਸੇ ਸਰਦਾਰ ਪੰਜਾਬੀ ਭਰਾ ਦੇ ਨਾਲ ਸਲਾਮ ਨਹੀਂ ਸੀ ਲੈ ਸਕਦਾ ਤੇ ਕਿਸੇ ਜਿਹੜਾ ਨਾ ਸੋਹਣੇ ਬਿਸਤਰ ਵਰਗੇ ਫਸਲਾਂ ਵਾਲੇ ਖੇਤ ਦੇ ਉੱਤੇ ਹੱਥ ਫੇਰ ਕੇ ਉਦੋਂ ਮੁਲਾਇਮੀਅਤ ਜਿਹੜੀ ਉਹਦੀ ਉਹਨੂੰ ਮਹਿਸੂਸ ਨਹੀਂ ਸੀ ਕਰ ਸਕਦਾ। ਸਾਨੂੰ ਇੱਕ ਅੱਗੇ ਪਿੱਛੇ ਜਿਹੜੀਆਂ ਪ੍ਰੋਟੋਕੋਲ ਵਾਲੀਆਂ ਗੱਡੀਆਂ ਉਹਦੇ ਵਿੱਚ ਲਿਜਾਇਆ ਗਿਆ तो बड़ा किधरे पता नहीं थले लैके पता नहीं की करते हैं तो दिल्ली तक सानू जरा ना बाहर निकला नहीं। साहिबान आज बैसाखी का दिन है। पोजीशन लो फायर